ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜ ਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਗਵੀਰ ਸਿੰਘ ਜੀ ਨਾਲ ਗੱਲ ਕਰਾਂਗੇ। ਸਿਹਤ ਸੰਭਾਲ ਦੇ ਇਸ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਜਿਹੜੇ ਆ ਉਹ ਜਿਹੜੇ ਸਾਂਝੇ ਕੀਤੇ ਜਾਂਦੇ ਨੇ ਅਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਰ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਨ। ਤੇਜਿੰਦਰ ਗਿੱਲ ਬੇਕਰਸਫੀਲਡ, ਸੁਰਿੰਦਰ ਕੰਗ ਬੇਕਰਸਫੀਲਡ, ਬੀਸਲਾ ਪਰਿਵਾਰ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਦੇਬਾਂ ਟਰਲੌਕ, ਸਤਨਾਮ ਸਿੰਘ, ਕਮਲਜੀਤ ਬੈਂਸ ਟਰਲੌਕ, ਗੁਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਨੀਵਰਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਬਾਟ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ ਅਤੇ ਪਰਮਾਤਮਾ ਅੱਗੇ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਅਤੇ ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਗਵੀਰ ਸਿੰਘ ਜੀ ਦੇ ਨਾਲ। ਜਗਵੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਥਾਇਰਾਇਡ ਜਿਹੜਾ ਹਾਈ ਕਹਿੰਦੇ ਸੀਗੇ, ਉਹ ਤਾਂ ਆਪਣੇ ਤੁਸੀਂ ਇਹਦੇ ਵਿੱਚੋਂ ਖਾਣੇ ਵਾਲੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਆਪਣੇ ਥੋੜ੍ਹੀਆਂ ਵਧਾ ਦਿਓ, ਇਹਦੇ ਨਾਲ ਫਰਕ ਪੈ ਜਾਊਗਾ ਤੁਹਾਨੂੰ। ਅਤੇ ਇਹਦੇ ਵਿੱਚੋਂ ਤੁਸੀਂ ਦਾਲਚੀਨੀ ਯੂਜ਼ ਕਰ ਸਕਦੇ ਹੈਗੇ, ਧਨੀਆ ਯੂਜ਼ ਕਰ ਸਕਦੇ ਹੈਗੇ, ਔਲੇ ਦਾ ਮੁਰੱਬਾ, ਗੁਲਕੰਦ, ਇਹੋ ਜਿਹੀਆਂ ਚੀਜ਼ਾਂ ਤੁਸੀਂ ਆਪਣੇ, ਫਿਰ ਪੱਤਾ ਗੋਭੀ, ਫੁੱਲ ਗੋਭੀ, ਬਰੋਕਲੀ ਜਿਹਨਾਂ ਨੂੰ ਹਾਈ ਹੈ ਉਹਨਾਂ ਦੀ ਗੱਲ ਕਰਦਾ ਜੀ ਮੈਂ। ਇਹ ਚੀਜ਼ਾਂ ਤੁਸੀਂ ਖਾਓ ਅਤੇ ਨੂਣ ਇਹਦੇ ਵਿੱਚੋਂ ਬੰਦ ਕਰ ਦੇਣਾ ਚਾਹੀਦਾ। ਜੇ ਨੂਣ ਖਾਣਾ ਤੁਸੀਂ ਸੈਂਧਾ ਨੂਣ ਖਾਓ ਜਾਂ ਕਾਲਾ ਨੂਣ, ਇਹ ਤੁਸੀਂ ਇਹਦੇ ਵਿੱਚੋਂ ਖਾਓ। ਜੇ ਤੁਸੀਂ ਉਹਨੇ ਦਵਾਈ ਲੈਣੀ ਹੈਗੀ ਇਹਦੇ ਵਾਸਤੇ ਤਾਂ ਇੱਕ ਯੂਨਾਨੀ ਦਵਾਈ ਆਉਂਦੀ ਹੈ ਜੀ, ਉਹਦਾ ਨਾਂ ਹੈਗਾ ਖਮੀਰਾ ਮਰਵਾ ਰੀਦ, ਖਮੀਰਾ ਮਰਵਾ ਰੀਦ, ਜਾਂ ਫਿਰ ਨਹੀਂ ਤਾਂ ਦੂਜਾ ਆਉਂਦਾ ਹੈਗਾ ਮਜੂਨ ਨੁਕਰਾ। ਇਹ ਤੁਸੀਂ ਮੰਗਵਾ ਸਕਦੇ ਹੈਗੇ ਐਮਾਜ਼ੋਨ ਤੋਂ, ਇਹ ਉੱਥੇ ਮਿਲ ਜਾਂਦੀਆਂ ਹੈਗੀਆਂ ਚੀਜ਼ਾਂ। ਇੱਕ ਦਵਾਈ ਦਾ ਨਾਂ ਹੈਗਾ ਮਜੂਨ ਨੁਕਰਾ ਅਤੇ ਇੱਕ ਦਾ ਹੈਗਾ ਖਮੀਰਾ ਮਰਵਾ ਰੀਦ। ਇਹ ਤੁਸੀਂ ਆਪਣੇ ਖਾਓ, ਇਹਦੇ ਨਾਲ ਸਾਰਾ ਉਹਨੇ ਫਰਕ ਪੈ ਜਾਏਗਾ ਜੀ। ਅੱਗੇ ਚੱਲਦੇ ਹੈਗੇ ਆਪਾਂ, ਜਿਹੜਾ ਪਿਛਲੇ 2 ਹਫ਼ਤੇ ਦੇ ਰਹਿ ਗਏ ਸੀਗੇ ਲੋਕ ਜਿਹੜੇ ਸਾਇਨਸ ਕਹਿੰਦੇ ਸੀਗੇ, ਜੇ ਨੱਕ ਜਿਹਾ ਬੰਦ ਹੋ ਜਾਂਦਾ ਉਹਦੇ ਵਿੱਚ, ਇਹਦੇ ਵਿੱਚੋਂ ਤੁਸੀਂ ਅੱਧਾ ਕੱਪ ਕਰੇਲੇ ਦਾ ਜੂਸ, ਇੱਕ ਨਿੰਬੂ ਨੂੰ ਜੋੜ ਕੇ ਅਤੇ ਸ਼ਹਿਦ ਪਾ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਦਿਨ ਮਾ 2 ਵਾਰੀ ਕਰ ਲਓ, ਇਹਦੇ ਨਾਲ ਫਰਕ ਪੈ ਜਾਊਗਾ। ਜਾਂ ਨਹੀਂ, ਅਰੰਡੀ ਦੇ ਤੇਲ ਦੇ ਵਿੱਚ ਇੱਕ ਗੱਠੀ ਤੁਸੀਂ ਆਪਣੇ, ਜਿਹੜੀ ਹਲਦੀ ਹੁੰਦੀ ਗੱਠੀਆਂ ਵਾਲੀ ਹਲਦੀ, ਉਹ ਰਿੰਡ ਦੇ ਤੇਲ ਮੈਂ ਇੱਕ ਗੱਠੀ ਭਿਓ ਕੇ ਰੱਖ ਦੇਣੀ ਹੈ ਹਲਦੀ ਦੀ, ਅਤੇ ਅਗਲੇ ਦਿਨ ਉਹਨੂੰ ਆਪਣੇ ਤਵੇ 'ਤੇ ਰੱਖ ਕੇ ਉਹ ਅੱਗ ਬਾਲਦੇ ਤਾਂ ਥੱਲੇ ਜਿਹੜਾ ਉਹਦਾ ਧੂੰਆਂ ਨਿਕਲੂਗਾ, ਉਹ ਧੂੰਆਂ ਤੁਸੀਂ ਉਹਨੇ ਖਿੱਚਣਾ ਹੈਗਾ ਅੰਦਰ ਨੂੰ, ਇਹਦੇ ਨਾਲ ਉਹਨੇ ਫਰਕ ਪੈ ਜਾਂਦਾ। ਜੇ ਨਹੀਂ ਐਂ ਕਰਨਾ ਤਾਂ ਕਾਲੀ ਮਿਰਚਾਂ ਜਿਹੜੀਆਂ ਹੁੰਦੀਆਂ, ਕਾਲੀ ਮਿਰਚਾਂ ਨੂੰ ਤਵੇ 'ਤੇ ਸਿੱਟ ਦਿਓ, ਉਹਦਾ ਜਿਹੜਾ ਧੂੰਆਂ ਹੋਊਗਾ ਉਹ ਅੰਦਰ ਨੂੰ ਖਿੱਚ ਲਓ ਤੁਸੀਂ, ਇਹ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈਣਾ ਹੈਗਾ, ਇੱਕ ਹੋਰ ਹੈਗਾ ਇਹਦਾ ਸਾਇਨਸ ਵਾਸਤੇ, ਨਸ਼ਾਦਰ, ਮੁਸ਼ਕਪੂਰ ਅਤੇ ਚੂਨਾ। ਇਹ ਬਰਾਬਰ ਲੈ ਕੇ ਤੁਸੀਂ 5-5 ਗ੍ਰਾਮ ਇੱਕ ਸ਼ੀਸ਼ੀ ਦੇ ਵਿੱਚੋਂ ਪਾ ਦਿਓ, ਉਹ ਆਪਣੇ ਹਿਲਾ ਕੇ ਉਹਨੂੰ ਆਪਣੇ ਦਿਨ ਮਾ 2-3 ਵਾਰੀ ਸੁੰਘਦੇ ਰਹੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਜਿਹੜੇ ਆਰਥਰਾਈਟਸ ਕਹਿੰਦੇ ਸੀਗੇ ਐਤਕੀ, ਉਹ ਤਾਂ ਉਹਨੇ ਜਿਹੜਾ ਹਾੜਾਂ ਦਾ ਚੂਰਨ ਹੁੰਦਾ, ਉਹ ਹਰੜਾਂ ਪੀਸੀਆਂ ਵੇ, ਉਹ ਤੁਸੀਂ ਆਪਣੇ ਲੈ ਲਓ 1 ਚਮਚਾ, 2 ਚਮਚੇ ਵਿੱਚ ਅਰੰਡੀ ਦਾ ਤੇਲ, ਇਹ ਪਾ ਕੇ ਸਵੇਰ ਸਾਂਝ ਖਾਓ ਤੁਸੀਂ, ਇਹਦੇ ਨਾਲ ਸਾਰਾ ਆਰਥਰਾਈਟਸ ਬਹੁਤ ਘੱਟ ਜੂਗਾ ਜੀ। ਜਾਂ ਫਿਰ ਅੱਧਾ ਚਮਚਾ ਤੁਸੀਂ ਸੁੰਡ ਦਾ ਕਾਂਜੀ ਦੇ ਨਾਲ ਲੈਣਾ, ਗਾਜਰਾਂ ਦੀ ਕਾਂਜੀ ਨਾਲ, ਕਾਂਜੀ ਪਾ ਦਿਓ, ਜਾਂ ਉਹਦੇ ਜਿਹੜੇ ਹੁੰਦੇ ਹੈਗੇ ਨਾਂ ਭੁੱਲ ਗਿਆ ਮੈਂ, ਚਲੋ ਗਾਜਰਾਂ ਦੀ ਕਾਂਜੀ ਨਾਲ, ਜਾਂ ਚੁਕੰਦਰ, ਗਾਜਰਾਂ ਦੀ ਕਾਂਜੀ, ਚੁਕੰਦਰ, ਉਹ ਪਾ ਕੇ ਤੁਸੀਂ ਆਪਣੇ ਕਾਂਜੀ ਬਣਾ ਲਓ, ਰਾਈ ਪਾ ਕੇ, ਨੂਣ ਮਿਰਚਾਂ ਪਾ ਕੇ 2-3 ਦਿਨ ਰੱਖ ਦਿਓ, ਫਿਰ ਆਪੇ ਰਾਈ ਬਣ ਜਾਂਦੀ ਹੈ ਜੀ, ਕਾਂਜੀ ਬਣ ਜਾਂਦੀ ਹੈ। ਫਿਰ ਇਹਦੇ ਵਿੱਚੋਂ ਤੁਸੀਂ ਯੋਗਰਾਜ ਗੂਗਲ ਦੀਆਂ ਗੋਲੀਆਂ ਲੈ ਸਕਦੇ ਹੈਗੇ, 2 ਗੋਲੀਆਂ ਰੋਜ਼ ਖਾ ਲਓ ਤੁਸੀਂ। ਫਿਰ ਐਲੋਵੀਰਾ ਦਾ ਇੱਕ ਟੁਕੜਾ ਲੈ ਕੇ 2 ਇੰਚ ਦਾ, ਉਹਨੂੰ ਘੀ ਦੇ ਵਿੱਚੋਂ ਥੋੜ੍ਹਾ ਜਿਹਾ ਭੁੰਨ ਲਓ ਆਪਣੇ ਫਰਾਈ ਪੈਨ 'ਚ ਪਾ ਕੇ, ਉਹ ਤੁਸੀਂ ਜੇ 2 ਗੋਲੀਆਂ ਵਿੱਚੋਂ ਲਸਣ ਦੀਆਂ ਪਾ ਦਿਓ ਭਾਵੇਂ, ਜੋ ਟੇਸਟੀ ਜਿਹਾ ਬਣ ਜਾਊਗਾ, ਉਹ ਤੁਸੀਂ ਖਾਣ ਲੱਗ ਜਾਓ ਰੋਜ਼, ਇਹਦੇ ਨਾਲ ਸਾਰਾ ਫਰਕ ਪੈ ਜਾਊਗਾ ਜੀ। ਫਿਰ ਗ੍ਰੀਨ ਟੀ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ 10 ਮੂਲ ਦਾ ਕਾੜਾ ਬਣਾ ਕੇ ਪੀ ਸਕਦੇ ਹੈਗੇ, 10 ਮੂਲ ਦਾ ਬਣਿਆ ਬਣਾਇਆ ਮਿਲ ਜਾਂਦਾ ਹੈ, ਇਹ ਕਾੜਾ ਤੁਸੀਂ ਬਣਾ ਕੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਨਾਗਰ ਮੋਥਾ ਅਤੇ ਸੁੰਡ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹਦਾ ਅਤੇ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਲਸਣ ਅਦਰਕ ਦੀ ਚਟਨੀ ਬਣਾ ਕੇ ਤੁਸੀਂ ਕਾਲੀ ਮਿਰਚਾਂ ਪਾ ਕੇ, ਅਤੇ ਤੁਹਾਡੇ 1-2 ਲੌਂਗ ਸਿੱਟ ਲਿਆ, ਥੋੜ੍ਹੀ ਵਿੱਚ ਮੇਥੇ ਸਿੱਟ ਲਏ, ਇਹਦੀ ਚਟਨੀ ਬਣਾ ਕੇ ਐਂ ਖਾ ਲਿਆ ਕਰੋ ਤੁਸੀਂ, ਇਹ ਸਾਰੀ ਚੀਜ਼ਾਂ ਵਾਸਤੇ ਆਰਾਮ ਹੈਗਾ। ਲਸਣ, ਅਦਰਕ,
ਕਾਲੀ ਮਿਰਚ ਥੋੜ੍ਹੀ ਹਲਦੀ ਪਾ ਲਈ, ਲੌਂਗ ਪਾ ਲਏ, ਕਾਲਾ ਲੂਣ ਪਾ ਲਿਆ, ਚਟਨੀ ਬਣਾ ਕੇ ਰੋਟੀ ਨਾਲ ਖਾ ਲਈ ਭਾਵੇਂ ਇਹਦੇ ਨਾਲ, ਇਹ ਵਧੀਆ ਰਹਿੰਦੀ ਹੈਗੀ ਇਹਦੇ ਵਿੱਚੋਂ। ਫਿਰ ਨਹੀਂ ਤਾਂ ਉਹਨੇ ਰਾਈ ਦੇ ਤੇਲ ਦੀ, ਨਹੀਂ ਤਾਂ ਰਾਈ ਨੂੰ ਇਹ ਲੇਪ ਜਿਹਾ ਬਣਾ ਕੇ ਉੱਥੇ ਮਾਲਿਸ਼ ਕਰ ਲਿਆ ਕਰੋ ਤੁਸੀਂ, ਜਾਂ ਫਿਰ ਨਹੀਂ ਤਾਂ ਰਾਈ ਦਾ ਤੇਲ ਬਣਿਆ ਹੋਇਆ ਮਿਲ ਜਾਂਦਾ, ਉਹਦੀ ਮਾਲਿਸ਼ ਕਰ ਲਿਆ ਕਰੋ, ਇਹ ਵੀ ਹਟਾ ਦਿੰਦਾ ਹੈਗਾ। ਫਿਰ ਕਾਲੀ ਮਿਰਚ, ਸੁੰਡ, ਜਵੈਣ, ਲੌਂਗ, ਨਟਮੈਗ ਜਿਹੜਾ ਜਾਇਫਲ ਹੁੰਦਾ, ਦਾਲਚੀਨੀ, ਇਹ ਬਰਾਬਰ ਲੈ ਕੇ ਜਿੰਨੇ ਵੀ ਮਸਾਲੇ ਹੈਗੇ ਸਾਰੇ ਅੱਧਾ ਕੁ ਚਮਚਾ ਤੁਸੀਂ ਆਪਣੇ, ਜਾਂ 1/4 ਚਮਚਾ ਸਟਾਰਟ ਕਰ ਲਓ, 1/4 ਹਿੱਸਾ ਚਮਚੇ ਦਾ ਉਨਾ ਲੈ ਲਿਆ, 2 ਚੁਟਕੀਆਂ, ਇਹ ਆਪਣੇ ਠੀਕ ਕਰ ਦਿੰਦਾ ਹੈਗਾ। ਨਹੀਂ ਤਾਂ ਆਪਣੇ ਫਿਰ ਮੇਥੀ ਦੀ ਸਬਜ਼ੀ ਬਣਾ ਕੇ ਖਾਣ ਦਾ ਜੋ, ਇਹ ਆਪਣੇ ਠੀਕ ਕਰ ਦਿੰਦੀ ਹੈਗੀ। ਇਹਦੇ ਨਾਲ ਫਿਰ ਤੁਸੀਂ ਜੇ ਗੋਡਿਆਂ ਦਾ ਦਰਦ ਕਹਿੰਦੇ ਸੀਗੇ ਫਿਰ ਆਪਣੇ ਉਹਦੇ ਵਿੱਚੋਂ ਦਾ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਰੋਜ਼ ਕੋਸੇ ਪਾਣੀ ਨਾਲ ਆਪਣੇ ਲੈ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ ਗੋਡਿਆਂ ਦੇ ਦਰਦ ਵਾਸਤੇ। ਤਾਂ ਜੇ ਲੱਤਾਂ ਦਾ ਦਰਦ ਕਹਿੰਦੇ ਸੀਗੇ ਕਈ ਵਾਰੀ ਇਹ ਸੁਹਾਗੇ ਨਾਲ ਵੀ ਠੀਕ ਹੋ ਜਾਂਦਾ, ਜਿਹੜਾ ਲੱਤਾਂ ਦਾ ਦਰਦ ਕਹਿੰਦੇ ਹੈਗੇ। ਠੀਕ ਹੈ ਜੀ। ਹਾਂ, ਸੁਹਾਗੇ ਦੀ ਖਿੱਲ ਬਣਾ ਕੇ ਤੁਸੀਂ 1 ਚੁਟਕੀ ਇਹ ਲੈ ਲਿਆ ਕਰੋ, ਕਦੇ ਖਾਂਸੀ ਖੁੰਸੀ ਨੂੰ ਆਰਾਮ ਰਹਿੰਦਾ ਹੈਗਾ, ਗਲੇ ਲੱਤਾਂ ਦਾ ਦਰਦ ਇਹਨੂੰ ਠੀਕ ਕਰ ਦਿੰਦਾ ਹੈਗਾ। ਫਿਰ 10-15 ਫੁੱਲ ਮਖਾਣੇ ਜਿਹੜੇ ਹੁੰਦੇ ਦੇਸੀ ਘੀ ਦੇ ਵਿੱਚੋਂ ਤੁਸੀਂ ਆਪਣੇ ਤਾੜ ਕੇ ਉਹ ਖਾ ਲਿਆ ਕਰੋ। ਇਹਦੇ ਨਾਲ ਕਦੇ ਜਿਹੜੇ 40 ਦਿਨ ਲਗਾਤਾਰ ਖਾ ਕੇ ਦੇਖੋ ਇਹ ਫੁੱਲ ਮਖਾਣੇ ਵਾਲਾ, ਜਿਹੜੇ ਤੁਹਾਡੇ ਦਰਦਾਂ ਨੂੰ ਵੀ ਫਾਇਦਾ ਕਰੂਗਾ, ਜਿਹੜੇ ਤੁਹਾਡੇ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਜੀ ਬਾਡੀ 'ਚ ਇਹਦੇ ਨਾਲ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਲੱਤਾਂ ਦੇ ਦਰਦ ਵਾਲੇ ਵਾਸਤੇ ਲੈ ਸਕਦੇ ਹੈਗੇ ਅਸਗੰਧ ਅਤੇ ਸੁੰਡ, ਇਹ ਬਰਾਬਰ ਤੇ ਖੰਡ, ਥੋੜ੍ਹੀ ਦੇਸੀ ਖੰਡ ਪਾ ਲਓ, ਭਾਵੇਂ 2 ਚੀਨੀ ਖੰਡ ਪਾ ਲਓ, ਇਹ ਤਿੰਨੇ, ਜਾਂ ਮਿਸ਼ਰੀ ਪਾ ਲਓ, ਅਸਗੰਧ, ਸੁੰਡ ਅਤੇ ਮਿਸ਼ਰੀ ਐਂ ਕਰ ਲਓ ਭਾਵੇਂ, ਇਹਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਸਕਦੇ ਹੈਗੇ ਤੁਸੀਂ, ਇਹ ਵੀ ਵਧੀਆ ਚੀਜ਼ ਰਹਿੰਦੀ ਇਹਦੇ ਵਾਸਤੇ। ਫਿਰ ਨਹੀਂ ਤਾਂ 2-3 ਕਲੀਆਂ ਦੁੱਧ ਦੇ ਵਿੱਚ ਉਬਾਲ ਕੇ, ਜਿੰਨਾ ਤੁਸੀਂ ਦੁੱਧ ਪੀਣਾ ਉਹ ਉਬਾਲ ਲਓ ਤੁਸੀਂ, ਫਿਰ 1 ਚਮਚਾ ਤੁਸੀਂ ਔਲਿਆਂ ਪਾਊਡਰ ਦਾ ਖਾ ਕੇ ਉੱਪਰ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ, ਇਹ ਵੀ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਫਿਰ ਪਪੀਤਾ ਬਹੁਤ ਵਧੀਆ ਚੀਜ਼ ਹੈ, ਇਹਦੇ ਵਿੱਚੋਂ ਪਪੀਤਾ ਤੁਸੀਂ 1 ਕੌਲੀ ਭਰ ਕੇ ਉਹ ਪਪੀਤਾ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਅੱਧਾ ਚਮਚਾ ਸੁੰਡ ਦਾ ਅਤੇ ਕਰੇਲੇ ਦਾ ਜੂਸ ਕੱਢ ਕੇ, ਨਿੰਬੂ ਨਿਚੋੜ ਕੇ ਇਹ ਪੀ ਸਕਦੇ ਹੈਗੇ, ਇਹ ਵੀ ਲੱਤਾਂ ਵਿੱਚ ਸੋਜਾ ਸਾਜਾ ਹੋਵੇ ਤਾਂ ਠੀਕ ਕਰ ਦਿੰਦਾ ਹੈਗਾ। ਜੇ ਲੱਤਾਂ ਦੇ ਵਿੱਚੋਂ ਸੋਜਾ ਹੈਗਾ ਤਾਂ ਆਪਣੇ 2 ਕੇਲੇ ਤੁਸੀਂ ਰੋਜ਼ ਖਾ ਸਕਦੇ ਹੈਗੇ। ਫਿਰ ਗਾਜਰਾਂ ਦਾ ਜੂਸ, ਇਹ ਵਧੀਆ ਚੀਜ਼ ਹੈ ਜੀ, ਗਾਜਰਾਂ ਦਾ 1 ਕੱਪ ਜੂਸ ਕੱਢ ਕੇ ਅੱਧਾ ਚਮਚਾ ਸੁੰਡ ਦਾ ਪਾ ਲਓ, 2 ਚਮਚੇ ਵਿੱਚ ਮਕੋਹ ਦਾ ਰਸ ਪਾ ਲਓ, ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਹੁਣ ਤਾਂ ਸਟੋਰਾਂ ਵਾ, ਮਕੋਹ ਦਾ ਰਸ ਇਹ ਪੀ ਲਓ ਤੁਸੀਂ, ਲੱਤਾਂ ਦਾ ਸੋਜਾ ਸਾਜਾ ਆਰਾਮ ਨੇ ਸਾਰਾ ਉਹ ਸੋਜੂਗਾ ਇਹਦੇ ਨਾਲ। ਫਿਰ ਗੁੱਗਲ ਦੀਆਂ ਗੋਲੀਆਂ ਤੁਸੀਂ ਖਾ ਸਕਦੇ ਹੈਗੇ, ਗੁੱਗਲ ਦੀਆਂ ਗੋਲੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਆਪਣੇ ਢੋਹੀ ਦੇ ਵਿੱਚੋਂ ਜਾਂ ਡਿਸਕ ਹਿੱਲੀ ਹੈਗੀ ਉਹਦੇ ਵਿੱਚੋਂ, ਉਹਦਾ ਉਹਨੂੰ ਦੱਸਿਆ ਸੀਗਾ ਉਹਨੇ ਵੀ ਆਪਣੇ ਇਹਦੇ ਵਿੱਚੋਂ ਬੈਲੀਆਂ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਹੈਗੀਆਂ, ਬੈਲੀਆਂ ਚੀਜ਼ਾਂ ਨਹੀਂ ਖਾਣੀਆਂ, ਭਿੰਡੀ, ਮੂਲੀ, ਖੀਰਾ, ਅਰਬੀ, ਬੇਸਣ, ਇਹੋ ਜਿਹੀਆਂ ਚੀਜ਼ਾਂ, ਰਾਜਮਾਂਹ, ਇਹੋ ਜਿਹੀਆਂ ਚੀਜ਼ਾਂ ਨਾ ਖਾਵੇਂ ਜਿਨ੍ਹਾਂ ਨੂੰ ਢੋਹੀ ਦਾ ਦਰਦ ਰਹਿੰਦਾ ਹੈਗਾ। ਇਹਦੇ ਵਿੱਚੋਂ ਤੁਸੀਂ ਮਹਾਯੋਗਰਾਜ ਗੂਗਲ ਦੀਆਂ ਗੋਲੀਆਂ ਖਾ ਸਕਦੇ ਹੈਗੇ, 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਜਿਨ੍ਹਾਂ ਨੂੰ ਢੋਹੀ ਦੇ ਦਰਦ ਵਾਸਤੇ ਖਸਖਸ ਲੈਣੀ ਹੈਗੀ ਅਤੇ 19 ਕਾਲੀਆਂ ਮਿਰਚਾਂ ਬਰਾਬਰ ਲੈਣੀਆਂ ਹੈਗੀਆਂ, ਇਹ ਤੁਸੀਂ ਆਪਣੇ 1 ਚਮਚਾ ਜਾਂ ਅੱਧਾ ਚਮਚੇ ਤੋਂ ਸਟਾਰਟ ਕਰ ਦਿਓ, ਛੋਟਾ ਚਮਚਾ ਜਿਹੜਾ ਹੁੰਦਾ ਉਹ ਲੈ ਲਓ, ਇਹ ਆਪਣੇ ਲੈ ਕੇ ਕੋਸੇ ਪਾਣੀ ਨਾਲ ਲੈ ਲਓ, ਚਾਹੇ ਦੁੱਧ ਨਾਲ ਲੈ ਲਓ, ਇਹ ਤੁਸੀਂ ਆਪਣੇ ਲੈ ਸਕਦੇ ਜਿਹਨਾਂ ਦੇ ਬੈਕ ਪ੍ਰੋਬਲਮ ਹੈਗੀ। ਇਹਦੇ ਵਿੱਚ ਫਿਰ ਤੁਸੀਂ ਸੁੰਡ, ਕਾਲੀ ਮਿਰਚਾਂ ਅਤੇ ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦੇ ਵਿੱਚੋਂ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਜਿਹਨਾਂ ਨੂੰ ਖਾਂਸੀ ਹੋਇਆ ਵਾ ਹੈਗਾ, ਦਮਾ ਹੋਇਆ ਵਾ ਹੈਗਾ, ਉਹ ਵੀ ਆਪਣੇ ਲੈ ਸਕਦੇ ਹੈਗੇ, ਜਿਹਨਾਂ ਦਾ ਦਰਦ ਹੈਗਾ ਪਿੰਡ 'ਚ ਉਹ ਵੀ ਲੈ ਸਕਦੇ ਹੈਗੇ। ਇਹ ਬਹੁਤ ਵਧੀਆ ਚੀਜ਼ ਹੈ ਜੀ ਦਮੇ ਵਾਸਤੇ, ਜਿਹਨਾਂ ਨੂੰ ਬ੍ਰੌਂਕਾਈਟਿਸ ਦੀ ਪ੍ਰੋਬਲਮ ਹੈਗੀ, ਬ੍ਰੌਂਕਾਈਟਿਸ, ਜੇ ਸਾਹ ਦੀ ਨਾਲੀ ਮਾ ਸੋਜਿਸ਼ ਆ ਜਾਂਦੀ ਹੈ, ਇਹ ਚੀਜ਼ ਤੁਸੀਂ ਲਾਓ, ਇਹ ਬਹੁਤ ਵਧੀਆ ਚੀਜ਼ ਹੈ, ਕਿ ਸਾਡੇ ਦਰਦਾਂ ਵਾਸਤੇ ਵਧੀਆ ਚੀਜ਼ ਰਹਿੰਦੀ ਹੈ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਇਹਦੇ ਕੁਆਰ ਦਾ ਗੁੱਦਾ, ਉਹ ਤੁਸੀਂ ਆਪਣੇ ਲੈ ਸਕਦੇ ਹੋ, ਵਿੱਚੋਂ ਥੋੜ੍ਹੀ ਸੁੰਡ ਮਿਲਾ ਕੇ, ਸ਼ਹਿਦ ਮਿਲਾ ਕੇ, ਉਹ ਤੁਸੀਂ ਆਪਣੇ ਖਾ ਸਕਦੇ, ਇਸ ਤੋਂ ਪਹਿਲਾਂ ਦੱਸਿਆ ਹੈਗਾ ਤੁਹਾਨੂੰ। ਇਹਦੇ ਵਿੱਚੋਂ ਐਲੋਵੇਰਾ ਵੀ ਉਹਨੇ ਠੀਕ ਕਰ ਦਿੰਦਾ ਹੈ। ਅਤੇ ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਗਰਦਨ ਦੇ ਵਿੱਚੋਂ, ਜਿਹੜੇ ਕਹਿੰਦੇ ਸੀਗੇ ਦਰਦ ਹੈਗਾ, ਉਹ ਐਂ ਕਰੇ ਆਪਣੇ ਆਇਓਡੈਕਸ ਦੀ ਮੱਲਮ ਜਿਹੜੀ ਮਿਲਦੀ ਹੈ ਜੀ, ਉਹ ਆਪਣੀਆਂ ਗਰਦਨ 'ਤੇ ਮਲ ਲਵੇਂ। ਫਿਰ ਆਪਣੇ ਤੁਸੀਂ 2 ਹੱਥਾਂ ਦੀਆਂ ਐਕਸਰਸਾਈਜ਼ ਮੈਂ ਤੁਹਾਨੂੰ ਦੱਸਦਾ ਹੈਗਾ, ਐਕਸਰਸਾਈਜ਼ ਹੈਗੀ ਇਹਦੀ ਗਰਦਨ ਦੀ, ਉਹਨੇ ਚਾਹੇ ਤਾਂ 1 ਹੱਥ ਨਾਲ ਜਿਹੜੇ 4 ਉਂਗਲੀਆਂ ਜਿੱਥੇ ਨਹੁੰ ਦਾ ਪਾਸਾ ਹੈਗਾ ਸਾਰਾ, ਇਹ ਦੂਜੇ ਵੀ 4 ਉਂਗਲੀਆਂ ਦੇ ਪਹਿਲਾ ਪੋਟਾ ਜਿਹੜਾ, ਉਹ ਤੁਸੀਂ ਆਪਣੇ ਜਿਹੜੀ ਗਰਦਨ ਦੀ ਮੋਟੀ ਹੱਡੀ ਹੈਗੀ ਉਹਦੇ ਉੱਤੇ ਰੱਖਣਾ ਹੈਗਾ ਜੀ, ਚਾਹੇ ਤਾਂ 2 ਹੱਥਾਂ ਨਾਲ ਰੱਖ ਲਓ ਪਾ ਕੇ, ਚਾਹੇ 1 ਹੱਥ ਨਾਲ ਕਰਕੇ, ਫਿਰ ਐਨ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਹੈਗਾ ਹੱਡੀ ਨੂੰ। ਫਿਰ ਤੁਸੀਂ ਹੌਲੀ ਆਪਣੇ
ਪਹਿਲਾਂ ਮਾਲਿਸ਼ ਕਰ ਲਿਓ ਕਾਸੀ ਚੀਜ਼ ਜੀ, ਚਾਹੇ ਤਾਂ ਬਦਾਮ ਰੋਗਨ ਦੀ ਕਰ ਲਓ, ਚਾਹੇ ਆਇਓਡੈਕਸ ਦੀ ਮੱਲਮ ਦੀ ਕਰ ਲਓ। ਇਹ ਵੀ ਤਾਂ ਆਇਓਡੈਕਸ ਦੀ ਮੱਲਮ ਵੀ ਵਧੀਆ ਚੀਜ਼ ਹੈ ਜੀ, ਥੱਲੇ ਅੰਦਰ ਜੇ ਸੋਜਿਸ਼ ਹੈ ਕੋਈ ਉਹ ਨਾੜੀਆਂ ਵਾਂ ਉਹ ਚੱਕ ਦੂਗੀ। ਮਲ ਕੇ ਤੁਸੀਂ ਬਾਅਦ ਵਾਂ ਫਿਰ ਆਪਣੇ ਉਂਗਲੀਆਂ ਰੱਖ ਕੇ ਪੂਰੀਆਂ, ਫਿਰ ਮਾੜਾ ਤੁਸੀਂ ਆਪਣੇ ਘੁਮਾਉਣਾ ਹੈਗਾ ਜੀ। ਪਹਿਲਾਂ ਸੱਜੇ ਕੰਨ ਕਰਨੀ ਨੂੰ, ਫਿਰ ਖੱਬੇ ਕੰਨ ਕਰਨੀ ਨੂੰ, ਐਂ ਕਰਦਾ ਘੁਮਾਉਣੀ ਹੈਗੀ। ਤੇ ਉੱਪਰ ਨੂੰ ਥੋੜ੍ਹੀ ਜਿਹੀ, ਫਿਰ ਥੱਲੇ ਨੂੰ, ਐਂ ਕਰਕੇ ਇਹਦੀ ਐਕਸਰਸਾਈਜ਼ ਕਰੋ। ਆਇਓਡੈਕਸ ਦੀ ਮੱਲਮ ਮਲੀ ਚੱਲੋ, ਐਂ ਥੋੜ੍ਹਾ 1 ਹਫ਼ਤੇ ਬਾਅਦ ਵਧੀਆ ਠੀਕ ਹੋ ਜਾਊਗਾ ਜੀ। ਪੱਕੀ ਗਰੰਟੀ ਵਾਲਾ ਕੰਮ ਹੈ ਇਹਦੇ ਵਿੱਚੋਂ। ਫਿਰ ਨਾਲ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ, ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਅਸਗੰਧ ਅਤੇ ਸੁੰਡ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਦੁੱਧ ਨਾਲ ਲੈਣਾ ਹੈਗਾ ਜੀ। ਖੁਸ਼ਕ ਹੁੰਦੀ ਹੈ ਅਸਗੰਧ, ਦੁੱਧ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਨਹੀਂ ਤਾਰਾ ਦੁੱਧ ਪੀਣਾ ਨੂੰ ਜੀ ਕਰਦਾ ਤਾਂ 1 ਚਮਚਾ ਦੇਸੀ ਘੀ ਦਾ ਮਿਲਾ ਕੇ ਵਿੱਚ ਉਹ ਤੁਸੀਂ ਖਾ ਲਓ। ਉੱਪਰ 'ਤੇ ਕੋਸਾ ਜਿਹਾ ਪਾਣੀ ਪੀ ਲਓ। ਖੁਸ਼ਕ ਹੁੰਦੀ ਹੈ ਅਸਗੰਧ, ਇਹ ਆਪਣੇ ਮੰਗਦੀ ਹੈਗੀ ਆਪਣੇ ਚਿਕਨਾਈ ਜਾਵੇ। ਜਾਂ ਜੇ ਤੁਹਾਡੇ ਕੋਲ ਆਪਣੇ ਬੜੇਵੇਂ ਹੁੰਦੇ, ਸਾਈਂ ਬੜੇਵੇਂ ਹੁੰਦੇ ਸੀਗੇ, ਉਹਨਾਂ ਦੇ ਅੰਦਰ ਤੇ ਗਿਰੀ ਕੱਢ ਕੇ ਉਹ ਤੁਸੀਂ ਖਾ ਸਕਦੇ ਹੈਗੇ 1 ਚਮਚਾ ਗਿਰੀ ਦਾ। ਇਹਦੇ ਨਾਲ ਵੀ ਆਪਣੇ ਗਰਦਨ ਦਾ ਜਿਹੜਾ ਠੀਕ ਹੋ ਜਾਂਦਾ ਹੈਗਾ। ਫਿਰ ਆਪਣੇ ਚਾਹੇ ਤਾਂ ਘੀ ਦੇ ਵਿੱਚ ਚਾਹੇ ਕਿਸੇ ਤੇਲ ਦੇ ਵਿੱਚ ਪਾ ਕੇ ਜਾਇਫਲ ਜਿਹੜਾ ਹੁੰਦਾ ਉਹ ਪਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਬਦਾਮ ਰੋਗਨ ਦੀ ਮਾਲਿਸ਼ ਕਰ ਲਓ, ਇਹਦੇ ਨਾਲ ਥੋੜ੍ਹਾ ਠੀਕ ਹੋ ਜਾਊਗਾ। ਆਇਓਡੈਕਸ ਮਿਲ ਜਾਵੇ ਤਾਂ ਸਾਰਿਆਂ ਤੋਂ ਵਧੀਆ ਚੀਜ਼ ਹੈਗੀ, ਉਹ ਠੀਕ ਕਰ ਦਿੰਦੀ ਸਾਰੀ। ਜਿਹੜੇ ਕਹਿੰਦੇ ਸੀਗੇ ਐਲਰਜੀ ਹੈਗੀ, ਉਹ ਤਾਂ ਉਹਨੇ ਖਸਖਸ ਲੈ ਸਕਦੇ ਹੈਗੇ 1 ਚਮਚਾ, 7 ਬਦਾਮ ਅਤੇ 4 ਛੋਟੀ ਇਲਾਇਚੀਆਂ, 6-7 ਕਾਲੀ ਮਿਰਚਾਂ। ਇਹਨਾਂ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦੇਣਾ ਹੈਗਾ ਅਤੇ ਸਵੇਰ ਨੂੰ ਉੱਠ ਕੇ ਇਹਦੇ ਆਪਣੇ ਬਦਾਮਾਂ ਦੇ ਜਿਹੜੇ ਛਿਲਕ ਲਾ ਦੇਣੇ ਹੈਗੇ, ਇਹਦੇ ਲਾ ਕੇ ਫਿਰ ਮਿਕਸੀ ਮੈਂ ਪਾ ਕੇ, ਭਾਵੇਂ ਤਾਂ ਇਹਨੂੰ ਚਾਹੇ ਤਾਂ ਐਂ ਖਾ ਲਓ, ਜੇ ਐਂ ਖਾਣੇ ਨਹੀਂ ਤਾਂ ਥੋੜ੍ਹਾ ਜਿਹਾ ਆਪਣੇ ਦੁੱਧ ਪਾ ਕੇ ਮਿਕਸੀ ਮੈਂ ਪਾ ਕੇ ਇਹਦੀ ਸਮੂਦੀ ਜਿਹੀ ਬਣਾ ਕੇ ਥੋੜ੍ਹੀ ਜਿਹੀ ਉਹ ਪੀ ਲਓ। ਇਹਦੇ ਨਾਲ ਵੀ ਸਾਰੀ ਐਲਰਜੀ ਜਿਹੜੀ ਆਪਣੇ ਠੀਕ ਹੋ ਜਾਂਦੀ ਹੈ ਜੀ, ਜਿਹਨਾਂ ਨੂੰ ਐਲਰਜੀ ਹੁੰਦੀ ਹੈ। ਇੱਕ ਐਲਰਜੀ ਦਾ ਹੋਰ ਵੀ ਸੀਗਾ, ਜਦ ਫਿਰ ਆਉਂਦਾ ਫਿਰ ਦੱਸਦਾ ਤੁਹਾਨੂੰ ਮੈਂ ਜੀ। ਹਾਂ, ਜਿਹੜੇ ਹਰਨੀਆਂ ਕਹਿੰਦੇ ਸੀਗੇ ਵੀ ਹਰਨੀਆਂ ਹੈਗਾ, ਉਹ ਤਾਂ ਉਹਨੇ ਅਦਰਕ ਦਾ ਜ਼ਿਆਦਾ ਯੂਜ਼ ਕਰੇ ਜੀ ਆਪਣੇ, ਜਾਂ ਅਦਰਕ ਦੇ ਆਪਣੇ ਗੁੜ ਮਿਲਾ ਕੇ ਉਹ ਖਾ ਸਕਦੇ ਹੈਗੇ ਸਵੇਰ ਸਾਂਝ, ਜਾਂ ਫਿਰ ਉਹਨੇ ਨਹੀਂ ਤਾਂ ਅਦਰਕ ਅਤੇ ਸੁੰਡ, ਹਾਂ ਉਹ ਮਿਲਾ ਕੇ ਤੁਸੀਂ ਆਪਣੇ ਸਵੇਰ ਸਾਂਝ ਖਾ ਸਕਦੇ ਹੈਗੇ। ਜਾਂ ਨਹੀਂ ਅਦਰਕ ਦਾ ਮੁਰੱਬਾ ਹੀ ਬਣਿਆ ਬਣਾਇਆ ਮਿਲ ਜਾਂਦਾ, ਉਹ ਅਦਰਕ ਦਾ ਮੁਰੱਬਾ ਖਾ ਸਕਦੇ ਹੈਗੇ। ਨਹੀਂ ਤਾਂ ਆਪਣੇ ਤੁਸੀਂ ਐਂ ਕਰੋ, ਬ੍ਰੀਥੀ ਬਾਧਿਕਾ ਬੱਟੀ ਆਉਂਦੀ ਹੈ ਜੀ, ਬ੍ਰੀਥੀ ਬਾਧਿਕਾ ਬੱਟੀ, ਇਹ ਐਮਾਜ਼ੋਨ ਤੋਂ ਮਿਲੂਗੀ ਤੁਹਾਨੂੰ। ਇਹ ਵਧੀਆ ਚੀਜ਼ ਹੈ, ਕਿਸੇ ਨੇ ਬੈਗ ਫੀਡ ਵੀ ਦਿੱਤੀ ਸੀਗੀ ਵੀ ਠੀਕ ਹੋ ਗਿਆ ਉਹਦਾ ਹਰਨੀਆਂ। ਅਤੇ ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾਣੀਆਂ ਹੈਗੀਆਂ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ, ਜੇ ਹੁਣ ਆਪਣੇ ਇਹਦੀ ਟਕੋਰ ਵੀ ਕਰ ਸਕਦੇ ਹੈਗੇ ਤੁਸੀਂ, ਜਾਂ ਗਰਮ ਪਾਣੀ ਦਾ, ਜੇ ਹੁਣ ਸਰਦੀਆਂ ਥਾਰੇ ਕਰਨੀ ਤਾਂ ਆਪਣੇ ਇੱਧਰ ਜਿੱਥੇ ਵੀ ਹੈਗਾ ਭਾਈ ਇਹ, ਜੇ ਤਾਂ ਗਰਮੀਆਂ ਤਾਂ ਬਰਫ਼ ਦੀ ਟਕੋਰ ਕਰਨੀ ਹੈਗੀ, ਜੇ ਆਪਣੇ ਸਰਦੀਆਂ ਤਾਂ ਆਪਣੇ ਗਰਮ ਪਾਣੀ ਦੀ ਟਕੋਰ ਕਰਨੀ ਹੈਗੀ ਜੀ ਉੱਤੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ 100 ਗ੍ਰਾਮ ਤੁਸੀਂ ਆਪਣੇ ਮਿਸ਼ਰੀ ਲੈ ਲੈਣੀ, ਜਾਂ ਐਂ ਕਰੋ ਥੋੜ੍ਹੀ ਜਿਹੀ ਆਪਣੇ 1 ਗਲਾਸ ਕੋਸੇ 'ਚ ਪਾਣੀ ਮੈਂ 1 ਨਿੰਬੂ ਨੂੰ ਚੁੜ ਕੇ ਆਪਣੇ ਟੇਸਟ ਦੇ ਮੁਤਾਬਕ ਮਿਸ਼ਰੀ ਪਾ ਕੇ ਉਹ ਤੁਸੀਂ ਆਪਣੇ ਪੀਣ ਲੱਗ ਜਾਓ ਜੀ। ਇਹ ਵੀ ਵਧੀਆ ਚੀਜ਼ ਹੈਗੀ। ਅਦਰਕ ਦਾ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚ, ਮਤਲਬ ਜਿਹੜੀ ਤੁਹਾਨੂੰ ਗੋਲੀਆਂ ਦੱਸੀਆਂ ਹੈਗੀਆਂ ਉਹ ਆਪਣੇ ਲੈ ਸਕਦੇ ਹੈਗੇ। ਫਿਰ ਹਰਨੀਆਂ ਵਾਸਤੇ ਚਾਹੇ ਥਾਰੇ ਹਰਨੀਆਂ ਹੈਗਾ, ਚਾਹੇ ਥਾਰੇ ਆਪਣੇ ਪੇਟ ਮਾ ਗੈਸ ਹੈਗੀ ਜਿਹਨੂੰ ਹਵਾ ਦਾ ਗੋਲਾ ਜਿਹਾ ਕਹਿੰਦੇ, ਉਹਦਾ ਵਾਸਤੇ ਤੁਸੀਂ ਇਹ ਲੈ ਸਕਦੇ ਹੈਗੇ। ਗੁੱਦਾ ਲੈਣਾ ਹੈਗਾ ਕੁਆਦ ਦਾ 200 ਗ੍ਰਾਮ, ਤੁੰਮਾ ਲੈਣਾ ਹੈਗਾ ਆਪਣੇ 100 ਗ੍ਰਾਮ। ਇਹ ਆਪਣੇ ਉਹਨੂੰ ਬਲੈਂਡ ਜਿਹਾ ਕਰ ਲਓ, ਭਾਵੇਂ ਆ ਕੇ ਬਰੀਕ ਟੁਕੜੇ ਜਿਹੇ ਕਰਕੇ ਇਹਨਾਂ ਨੂੰ ਆਪਣੇ ਕੜਾਹੀ ਮੈਂ ਪਾ ਦੇਣਾ ਹੈਗਾ। ਜ਼ਿਆਦਾ ਆਪਣੇ ਐਨ ਚੰਗੀ ਤਰ੍ਹਾਂ ਮਿੱਠੀ ਅੱਗ 'ਤੇ ਇਹਨੂੰ ਪਕਾਉਣਾ ਹੈਗਾ। ਜਾਂ ਗਾੜਾ ਜਿਹਾ ਹੋ ਗਿਆ ਤਾਂ ਇਹਦੇ ਛੋਲੇ ਦੇ ਬਰਾਬਰ ਗੋਲੀਆਂ ਵੱਟ ਲੈਣੀਆਂ ਹੈਗੀਆਂ ਇਹਦੀਆਂ। ਫਿਰ ਆਪਣੇ 2 ਗੋਲੀਆਂ ਤੁਸੀਂ ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ, ਐਂ ਕਰਕੇ ਗੋਲੀਆਂ ਖਾਓ। ਇਹਦੇ ਨਾਲ ਵੀ ਖਾਂਦੀਆਂ ਨੂੰ ਫਰਕ ਪੈ ਜਾਂਦਾ ਜੀ। ਜਾਂ ਫਿਰ ਨਹੀਂ ਤਾਂ ਉਹਨੇ ਤੁਲਸੀ ਦੇ ਪੱਤੇ ਅਤੇ ਜਵੈਣ ਅਤੇ ਸੁੰਡ ਇਹ ਆਪਣੇ ਪੀਸ ਕੇ, ਚਾਹੇ ਤਾਂ ਸ਼ਹਿਦ ਮਿਲਾ ਕੇ ਥੋੜ੍ਹਾ ਜਿਹਾ ਵਿੱਚ ਉਹਦੀਆਂ ਗੋਲੀਆਂ ਜਿਹਾ ਵੱਟ ਲਓ ਛੋਲਿਆਂ ਜਿਹੜੀਆਂ, ਅਤੇ ਉਹ ਆਪਣੇ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ ਅਤੇ 2 ਦੁਪਹਿਰ ਨੂੰ, 3 ਟਾਈਮ ਇਹ 2 ਗੋਲੀਆਂ ਇਹ ਖਾ ਲਿਆ ਕਰੋ ਤੁਸੀਂ। ਇਹ ਵੀ ਹਰਨੀਆਂ ਵਾਸਤੇ ਵਧੀਆ ਚੀਜ਼ ਰਹਿੰਦੀ ਹੈ। ਇਹਦੇ ਵਿੱਚੋਂ ਫਿਰ ਤੁਹਾਨੂੰ ਆਪਣੇ ਜਿਹੜਾ ਹੜ੍ਹ ਜਿਹੜੀਆਂ ਹੜ੍ਹਾਂ ਹੁੰਦੀਆਂ ਜੀ, ਜੇ ਉਹਦੀ ਚਾਹ ਜੀ ਬਣਾ ਕੇ, ਜਿਹੜੀ ਪਹਿਲੇ ਤੁਹਾਨੂੰ ਗੋਲੀ ਦਿੱਤੀ ਹੈਗੀ ਬ੍ਰੀਥੀ ਬਾਧਿਕਾ ਬੱਟੀ, ਇਹ ਗੋਲੀਆਂ ਜੇ ਤੁਸੀਂ ਹੜ੍ਹ ਦੇ ਕਾੜੇ ਨਾਲ ਲਵੇਂ ਤਾਂ ਇਹ ਜ਼ਿਆਦਾ ਫਾਇਦਾ ਕਰਦੀ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਕਬਜ਼ ਵਾਸਤੇ ਕਹਿੰਦੇ ਸੀਗੇ, ਉਹ ਤਾਂ ਦੱਸੇ ਸੀਗਾ ਉਹਨਾਂ ਨੇ, ਸਰਨਾਏ, ਸੌਂਫ ਅਤੇ ਦੇਸੀ ਖੰਡ ਜਾਂ ਦੇਸੀ ਘੀ ਦੇ ਵਿੱਚ ਥੋੜ੍ਹਾ ਜਿਹਾ ਮਿਕਸ ਕਰਕੇ ਇਹ ਚਮਚੇ ਦੇ ਵਿੱਚ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਆਪਣੇ ਅਜਵਾਇਨ ਤੁਸੀਂ ਦਹੀਂ ਦੇ ਵਿੱਚ ਪਾ ਕੇ ਅਜਵਾਇਨ ਉਹ ਖਾ ਸਕਦੇ ਹੈਗੇ ਤੁਸੀਂ। ਫਿਰ ਆਪਣੇ ਫਲੈਕਸ ਸੀਡ ਜਿਹੜੇ ਹੁੰਦੇ ਉਹ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ, ਕਬਜ਼ ਵਾਸਤੇ ਵੀ ਠੀਕ ਰਹਿੰਦੇ ਹੈਗੇ। ਫਿਰ ਇਹਦੇ ਵਿੱਚੋਂ ਗਾਜਰਾਂ ਦਾ ਜੂਸ ਲਾਓ ਤੁਸੀਂ, ਪੱਤ ਗੋਭੀ, ਅੰਗੂਰ ਰੋਜ਼ ਖਾਓ, ਫਿੱਗ ਜਿਹੜੇ ਹੁੰਦੇ ਫਿੱਗ
3-4 ਫਿਗ ਜੇ ਜ਼ਿਆਦਾ ਹੈਗੀ ਤਾਂ 3-4 ਫਿਗ ਤੁਸੀਂ ਆਪਣੇ ਰਾਤ ਨੂੰ ਭਿਓ ਕੇ ਰੱਖਦੇ ਨੇ, ਸਵੇਰ ਨੂੰ ਖਾ ਲੈਣੇ, ਸਵੇਰ ਨੂੰ 3-4 ਭਿਓ ਕੇ ਰੱਖਦੇ ਨੇ, ਸ਼ਾਮ ਨੂੰ ਖਾ ਲੈਣੇ ਹੈਗੇ। ਇਹ ਖਾਓ, ਇਹਦੇ ਨਾਲ ਵੀ ਕਬਜ਼ੀ ਦੂਰ ਹੋ ਜੂਗੀ। ਫਿਰ ਪ੍ਰੋਨ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਇਹਦਾ ਫਲ ਫਰੂਟ ਜ਼ਿਆਦਾ ਖਾਓ, ਕਬਜ਼ੀ ਰਹਿੰਦੀ ਹੋਣੀ ਹੈ ਜੀ। ਫਲ ਫਰੂਟ ਖਾਓ ਸਾਰੀ ਦਿਹਾੜੀ, ਉਹਨੇ ਦੇਖਾ ਕਬਜ਼ੀ ਕਿਸ ਤਰ੍ਹਾਂ ਰਹਿ ਜੂਗੀ, ਉਹ ਸਾਰੀ ਚੈੱਕ ਹੋ ਜਾਂਦੀ ਇਹਦੇ ਨਾਲ ਜੀ। ਅੱਛਾ, ਜਿਹੜੇ ਕਹਿੰਦੇ ਸੀਗੇ ਐਸਿਡਿਟੀ ਵਾਸਤੇ, ਉਹ ਆਪਣੇ ਤੁਸੀਂ ਨੰਬੋਲੀਆਂ ਜਿਹੜੀਆਂ ਹੁੰਦੀਆਂ, ਨਿੰਬ ਦੀਆਂ ਨੰਬੋਲੀਆਂ, ਉਹਦਾ ਆਪਣੇ ਚੂਰਨ ਤੁਸੀਂ ਆਪਣੇ ਲੈ ਸਕਦੇ ਹੈਗੇ, ਅੱਧਾ ਕੁ ਚਮਚਾ ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇਹ ਫਿਰ ਉਹਨੇ ਤੁਸੀਂ ਨਹੀਂ ਤਾਂ ਮੂਲੀ ਦੇ ਪੱਤਿਆਂ ਦਾ ਜੂਸ ਕੱਢ ਲਓ ਥੋੜ੍ਹਾ ਜਿਹਾ, 1 ਚਮਚਾ ਤਿਰਫਲਾ ਉਹਦੇ ਵਿੱਚੋਂ ਘੋਲ ਕੇ ਆਪਣੇ ਪੀ ਲਓ, ਉਹ ਵੀ ਐਸਿਡਿਟੀ ਨੂੰ ਠੀਕ ਕਰ ਦਿੰਦਾ। ਫਿਰ ਜਿਹੜਾ ਆਪਣੇ ਹੁੰਦਾ ਪੇਠਾ, ਜਿਹਦੀ ਮਠਿਆਈ ਬਣਦੀ ਹੈ, ਚਿੱਟਾ ਪੇਠਾ ਜਿਹੜਾ ਹੁੰਦਾ, ਉਹਦਾ ਕੱਟ ਕੇ ਪੇਠੇ ਦਾ ਉਹਦੇ ਬੀਜ ਜੇ ਕੱਢਦੇ ਨੇ ਪਾਸੇ, ਅਤੇ ਇਹਦੇ ਜਿਹੜਾ ਜਿਸ ਤਰ੍ਹਾਂ ਖਰਬੂਜਾ ਆਪਾਂ ਚੀਰਦੇ, ਉਹਦਾ ਫਿਰ ਜੂਸ ਜਿਹਾ ਕੱਢ ਕੇ ਤੁਸੀਂ 1 ਗਲਾਸ ਰੋਜ਼ ਪੀਣਾ ਹੈਗਾ। ਇਹ ਐਨ ਚੱਕ ਦਿੰਦਾ ਜੀ ਆਪਣੇ ਐਸਿਡਿਟੀ ਨੂੰ, ਵਧੀਆ ਪੱਕਾ ਇਲਾਜ ਹੈ। ਫਿਰ ਘੀਆ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਗਾਜਰਾਂ ਦਾ ਜੂਸ ਪੀ ਲਓ। ਜੇ ਬਾਹਲਾ ਹੀ ਤੁਹਾਨੂੰ ਤੰਗ ਕਰਦਾ ਐਸਿਡਿਟੀ ਤਾਂ ਸਵੇਰ ਨੂੰ ਉੱਠ ਕੇ 2 ਗਲਾਸ ਪਾਣੀ ਦੇ ਪੀ ਲਓ, ਅਤੇ ਆਪਣੇ ਫਿਰ ਹਲਕਾ ਉਂਗਲੀ ਮਾਰ ਕੇ ਸਾਰਾ ਪਾਣੀ ਬਾਹਰ ਕੱਢ ਦਿਓ। 1 ਹਫ਼ਤਾ ਕਰਕੇ ਦੇਖੋ, ਸਾਰੀ ਇਹ ਪੱਕੀ ਗਰੰਟੀ ਹੈ ਜੀ ਐਸਿਡਿਟੀ ਦੀ। ਐਂ ਸਾਰਾ ਇੱਕ ਵਾਰੀ ਸਾਰਾ ਅੰਦਰ 'ਤੇ ਕਲੀਨ ਹੋ ਜੂਗਾ ਐਸਿਡਿਟੀ ਜਿਹੜੀ ਹੈਗੀ। ਉਹ ਤੋਂ ਬਾਅਦ ਫਿਰ ਤੁਸੀਂ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਸਾਨੂੰ, ਘੀਆ ਦਾ ਜੂਸ, ਗਾਜਰਾਂ ਦਾ ਜੂਸ, ਪੇਠੇ ਦਾ ਜੂਸ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਪੇਠੇ ਦੀ ਮਠਿਆਈ ਖਾ ਲਿਆ ਕਰੋ ਰੋਟੀ ਖਾਣੇ ਤੋਂ ਬਾਅਦ, ਜਾਂ ਫਿਰ 2 ਕੁ ਲੌਂਗ ਮੂੰਹਾਂ ਪਾ ਕੇ ਚੂਸ ਲਏ ਰੋਟੀ ਖਾਣੇ ਤੋਂ ਬਾਅਦ ਇਹਦੇ ਵਿੱਚ। ਅਤੇ ਆਪਣੇ ਨਹੀਂ ਤਾਂ ਥੋੜ੍ਹਾ ਜਿਹਾ ਭੁੰਨਿਆ ਵਾ ਜੀਰਾ ਅਤੇ ਥੋੜ੍ਹਾ ਧਨੀਆ, ਅਤੇ ਇਹ ਤੁਸੀਂ ਆਪਣੇ ਵਿੱਚ ਥੋੜ੍ਹੀ ਜਿਹੀ ਸੁੰਡ, ਇਹਦੀ ਫੱਕੀ ਜੀ ਆਪਣੇ ਤੁਸੀਂ ਲੈ ਸਕਦੇ ਹੈਗੇ। ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਐਸਿਡਿਟੀ ਵਾਸਤੇ ਤੁਸੀਂ ਭੰਗਰੇ ਦਾ ਚੂਰਨ ਅਤੇ ਹਰੜਾਂ ਦਾ ਚੂਰਨ, ਇਹ ਬਰਾਬਰ ਲੈ ਕੇ 1 ਚਮਚਾ ਇਹ ਅਤੇ 1 ਚਮਚਾ ਸ਼ੱਕਰ ਦਾ ਜਾਂ ਗੁੜ ਦਾ, ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹ ਉਹਨੇ ਪੱਤਾ ਗੋਭੀ ਜਿਹੜੀ ਹੁੰਦੀ, ਗਾਜਰਾਂ ਦਾ ਜੂਸ, ਖੀਰੇ ਦਾ ਜੂਸ, ਚੁਕੰਦਰ ਦਾ ਜੂਸ, ਇਹ ਮਿਕਸ ਜਿਹਾ ਕਰਕੇ ਭਾਵੇਂ 1 ਜੂਸ ਬਣਾ ਲਓ ਇਹ। ਫਿਰ ਐਲੋਵੀਰੇ ਦਾ ਜੂਸ, ਇਹ ਸਾਰੇ ਵਧੀਆ ਚੀਜ਼ਾਂ ਜੀ ਇਹਨਾਂ ਵਾਸਤੇ। ਫਿਰ ਆਪਣੇ ਵੀ ਹਾਰਟ ਬਰਨ ਜੀ ਹੁੰਦੀ ਹੈ ਤਾਂ ਸਰ ਆਪਣੇ ਜਿਹੜਾ ਮਿੱਠਾ ਸੋਡਾ ਹੁੰਦਾ, ਉਹ ਅੱਧਾ ਚਮਚਾ ਤੁਸੀਂ ਪਾ ਕੇ ਪਾਣੀ ਮੈਂ ਉਹ ਤਾਂ ਆਪਣੇ ਪੀ ਸਕਦੇ ਹੈ। ਐਲੋਵੀਰਾ ਦਾ ਜੂਸ ਪੀ ਸਕਦੇ ਹੈਗੇ। ਫਿਰ 10-12 ਬਦਾਮ ਤੁਸੀਂ ਖਾ ਸਕਦੇ ਹੈਗੇ ਜੇ ਹਾਰਟ ਬਰਨ ਜ਼ਿਆਦਾ ਹੁੰਦੀ ਹੈ। ਸਾਰੇ ਜਿਹੜੇ ਕਹਿੰਦੇ ਫੇਫੜਿਆਂ ਦੇ ਵਿੱਚ ਪਾਣੀ ਹੈਗਾ, ਉਹ ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਤੁਲਸੀ ਦਾ ਯੂਜ਼ ਕਰੋ ਜੀ। ਤੁਲਸੀ, ਇਹਦੇ ਤੁਲਸੀ ਦੀ ਨਹੀਂ ਤੁਹਾਨੂੰ ਮਿਲਦੀ ਉਹ ਤਾਂ ਉਹ ਬੂੰਦਾਂ ਵਾਲੀ ਵੀ ਮਿਲ ਜਾਂਦੀ ਹੈ ਅੱਜ ਕੱਲ੍ਹ ਤਾਂ। ਤੁਲਸੀ ਦਾ ਉਹ 5-7 ਬੂੰਦਾਂ ਉਹਨੇ ਪੀ ਲਈਆਂ ਉਹਦੇ ਪਾਣੀ ਮੈਂ ਪਾ ਕੇ ਤੁਲਸੀ ਦੀਆਂ, ਸਵੇਰ ਸਾਂਝ ਪੀ ਲਓ। ਨਹੀਂ ਤਾਂ ਆਪਣੇ ਤੁਲਸੀ ਜਿਹੜੀ ਸੁੱਕੀ ਹੁੰਦੀ ਹੈ ਉਹੀ ਲਿਆਓ ਟਾਉਣੋ, 1 ਚਮਚੇ ਦੀ ਚਾਹ ਜੀ ਬਣਾ ਕੇ ਸਵੇਰ ਸਾਂਝ ਉਹ ਪੀ ਲਿਆ ਕਰਿਓ ਤੁਸੀਂ। ਇਹ ਵਧੀਆ ਚੀਜ਼ ਹੈਗੀ ਜਿਹੜੇ ਫੇਫੜਿਆਂ ਦਾ ਪਾਣੀ ਹੈਗਾ। ਜੇ ਫੇਫੜਿਆਂ ਦੇ ਕਮਜ਼ੋਰੀ ਵਾਸਤੇ ਤਾਂ ਤੁਸੀਂ ਆਪਣੇ ਦੂਜਾ ਵੀ ਲੈ ਸਕਦੇ। ਸ਼ਹਿਦ ਤੁਸੀਂ ਆਪਣੇ ਖਾਣ ਲਾ ਜਾਓ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜੇ ਨਹੀਂ ਸ਼ੂਗਰ ਹੈਗੀ ਤਾਂ ਸ਼ਹਿਦ ਤੁਸੀਂ ਆਪਣੇ ਖਾ ਸਕਦੇ ਹੈਗੇ। ਨਹੀਂ ਤਾਂ ਉਹਨੇ 5-7 ਮਨੱਕੇ ਲੈ ਕੇ ਤੁਸੀਂ ਪਾਣੀ ਮੈਂ ਭਿਓ ਕੇ ਰੱਖ ਦਿਓ, ਅਤੇ ਸਵੇਰ ਨੂੰ ਬੀਜ ਕੱਢ ਕੇ ਆਪਣੇ ਉਹ ਮਨੱਕਿਆਂ ਦੇ, ਅਤੇ ਉਹ ਆਪਣੇ ਤੁਸੀਂ ਲੈ ਲਓ ਅਤੇ ਆਪਣੇ ਪਾਣੀ ਪੀ ਲਓ। ਜੇ ਜ਼ਿਆਦਾ ਫਾਇਦਾ ਕਰਨਾ ਇਹਦੇ ਨਾਲ ਤਾਂ ਇਹੀ ਮਨੱਕੇ, ਨਹੀਂ ਤੁਸੀਂ ਬੀਜ ਕੱਢ ਕੇ ਦੁੱਧ ਮਾ ਪਾ ਕੇ ਤੁਸੀਂ ਉਬਾਲ ਲਓ, ਫਿਰ ਉਹ ਦੁੱਧ ਆਪਣੇ ਪੀਓ, ਸ਼ਹਿਦ ਪਾ ਕੇ ਪੀ ਲਓ ਦੁੱਧ। ਉਬਲਵਾ ਤਾਂ ਲੋੜ ਨਹੀਂ ਪੈਂਦੀ, ਮਨੱਕਿਆਂ ਨੇ ਮਿੱਠਾ ਕਰ ਦੇਣਾ ਹੈਗਾ ਇਹ ਤੁਸੀਂ ਕਰਕੇ ਦੇਖ ਲਓ ਜੀ। ਉਹਨੇ ਵਧੀਆ ਚੀਜ਼ ਹੈਗੀ ਇਹਦੇ ਵਾਸਤੇ, ਫੇਫੜਿਆਂ ਵਾਸਤੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਸ ਤਰ੍ਹਾਂ, ਜੇ ਤੁਹਾਨੂੰ ਆਪਣੇ ਜਿਹੜੇ ਪੇਅਰ ਦਾ ਦਰਖਤ ਹੁੰਦਾ, ਪੇਅਰ ਫਰੂਟ ਜਿਹੜਾ ਹੁੰਦਾ, ਜੇ ਸਾਰੇ ਇੱਥੇ ਨੇੜੇ ਤੇੜੇ ਹੈਗਾ ਕੋਈ ਦਰਖਤ ਜਿਹੜੇ ਹੁੰਦੇ ਪੇਅਰ ਦੇ, ਉਹਦੇ ਵਿੱਚੋਂ ਤੁਸੀਂ ਟੱਕ ਮਾਰ ਦੇਣਾ ਕੁਹਾੜੀ ਨਾਲ, ਖਾਸੇ ਟੱਕ ਜੇ ਮਾਰ ਦਿਓ 1 ਦਰਖਤ ਦੇ ਉੱਤੇ। ਉਹਦਾ ਫਿਰ ਜਿਹੜਾ ਧਿਆਨ ਰੱਖਣਾ ਉਹਨੂੰ, ਫਿਰ ਹੌਲੀ ਹੌਲੀ ਉਹਦੇ ਮধ্যੇ ਪਾਣੀ ਜਾਂ ਚੋ ਕੇ ਉੱਥੇ ਜੰਮੀ ਜਾਂਦਾ ਜੇ ਗੋਂਦ ਬਣ ਜਾਂਦਾ ਉਹਦਾ, ਜਿਸ ਤਰ੍ਹਾਂ ਗੋਂਦ ਹੁੰਦਾ ਕਿੱਕਰ ਦਾ ਗੋਂਦ, ਉਹ ਤੁਸੀਂ ਆਪਣੇ ਗੋਂਦ ਇਕੱਠਾ ਕਰ ਲਓ, ਉਹ ਅੱਧਾ ਕੁ ਚਮਚਾ ਤੁਸੀਂ ਲਾਓ, ਉਹ ਫਿਰ ਖਾਣਾ ਹੈਗਾ ਤੁਸੀਂ ਅੱਧਾ ਕੁ ਚਮਚਾ ਰੋਜ਼। ਇਹ ਆਪਣੇ ਤੁਸੀਂ ਕਰਕੇ ਦੇਖ ਲਓ, ਐਨ ਵਧੀਆ ਚੀਜ਼ ਹੋ ਗਈ ਹੈ ਉਹਨੇ ਫੇਫੜਿਆਂ ਵਾਸਤੇ। ਫੇਫੜਿਆਂ ਦੀ ਜੀ ਕਮਜ਼ੋਰੀ ਹੈ ਉਹਨੇ ਠੀਕ ਕਰ ਦਿੰਦੀ ਜੀ। ਇਹ ਕੋਲੈਸਟਰੋਲ ਕਹਿੰਦੇ ਸੀਗੇ, ਹਾਈ ਕੋਲੈਸਟਰੋਲ ਹੈਗਾ, ਇਹ ਤਾਂ ਦਾਲਚੀਨੀ ਅਤੇ ਕਲੌਂਜੀ, ਇਹ ਵਧੀਆ ਚੀਜ਼ ਹੈਗੀ ਜੀ। ਬਰਾਬਰ ਲੈ ਕੇ ਆਪਣੇ 1/4 ਚਮਚਾ, ਅੱਧਾ ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ। ਉਹ ਲੈਣੀ ਉਹ ਲੈ ਲਓ, ਨਹੀਂ ਤਾਂ ਥੋੜ੍ਹਾ ਸ਼ਹਿਦ ਪਾ ਕੇ ਮੋਟੀ ਗੋਲੀਆਂ ਜਾਂ ਵੱਟ ਲਓ ਇਹਨਾਂ ਦੀਆਂ, ਉਹ ਤੁਸੀਂ ਆਪਣੇ 2 ਗੋਲੀਆਂ ਰੋਜ਼ ਚੂਸ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਕੋਲੈਸਟਰੋਲ, ਧਨੀਆ ਵੀ ਵਧੀਆ ਚੀਜ਼ ਹੈਗੀ। ਧਨੀਏ ਦੀ ਚਾਹ ਜੀ ਬਣਾ ਕੇ ਆਪਣੇ ਪੀ ਲਿਆ ਕਰੋ, ਸੁੱਕੇ ਧਨੀਏ ਦੀ, ਇਹ ਵੀ ਕੋਲੈਸਟਰੋਲ ਨੂੰ ਘਟਾ ਦਿੰਦਾ। ਗੱਲ ਥਾਇਰਾਇਡ ਵਾਸਤੇ ਵੀ ਗੁੱਡ ਹੈਗਾ ਇਹ। ਫਿਰ ਕੋਲੈਸਟਰੋਲ ਵਾਸਤੇ ਤੁਸੀਂ ਆਪਣੇ ਔਲੇ ਦਾ ਜੂਸ ਲੈ ਸਕਦੇ ਹੈਗੇ 1 ਔਂਸ, ਜਿਸ ਤਰ੍ਹਾਂ 1 ਔਂਸ ਸਮਝ ਲਓ 5-6 ਚਮਚੇ ਬਣ ਜਾਣਗੇ ਸਾਰੇ ਔਲੇ ਦੇ ਜੂਸ ਦੇ। ਅਤੇ ਆਪਣੇ ਔਲੇ ਦਾ ਜੂਸ ਸ਼ੀਸ਼ਿਆਂ ਵਿੱਚ ਮਿਲਦੀ ਹੈ ਬੋਤਲਾਂ ਨਾ, ਉਹਦੇ ਉੱਤੇ ਢੱਕਣ ਜਿਹਾ ਲੱਗਿਆ ਵਾ ਹੁੰਦਾ ਜੀ, ਉਹ 30 ml ਦਾ, ਉਹ 1 ਪਾ ਲਿਆ, ਅਤੇ ਵਿੱਚੋਂ ਅੱਧਾ ਚਮਚਾ ਹਲਦੀ ਦਾ ਪਾ ਲਿਆ, ਅਤੇ ਪਾਣੀ ਦੇ ਗਲਾਸ ਭਰ ਕੇ ਪੀ ਲਿਆ ਉਹ। ਫਿਰ ਲਸਣ ਇਹਦੇ ਵਿੱਚ ਚੰਗਾ ਰਹਿੰਦਾ, 1-2 ਲਸਣ ਦੀਆਂ ਕਲੀਆਂ ਰੋਜ਼ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਜਿਹੜੀ ਮੇਥੀ ਹੁੰਦੀ ਹੈ, ਮੇਥੀ
ਉਹਨੂੰ ਇੱਕ ਚਮਚਾ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਉਹ ਪਾਣੀ ਪੀ ਲਓ ਅਤੇ ਮੇਥੇ ਖਾ ਲਓ, ਉਹ ਕੋਲੈਸਟਰੋਲ ਨੂੰ ਘਟਾ ਦਿੰਦੇ ਹੈਗੇ। ਫਿਰ ਅਰਜਨਾ ਪਾਊਡਰ ਜਿਹੜਾ ਹੁੰਦਾ, ਅਰਜਨਾ ਪਾਊਡਰ ਇਹਦੀ ਚਾਹ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ ਰੋਜ਼। ਗਲੇ ਸਾਡੇ ਦਿਲ ਦੀ ਨਾੜੀਆਂ ਵਾਸਤੇ ਵਧੀਆ ਚੀਜ਼ ਹੈ, ਦਿਲ ਵਾਸਤੇ ਵਧੀਆ ਚੀਜ਼ ਹੈ, ਗਲੇ ਸਾਰਾ ਕੋਲੈਸਟਰੋਲ ਘਟਾਊਗਾ ਹੈ ਅਰਜਨਾ ਪਾਊਡਰ। ਵੈਸੇ ਅਰਜਨਾ ਦੀ ਗੋਲੀਆਂ ਵੀ ਮਿਲ ਜਾਂਦੀਆਂ ਹੈਗੀਆਂ ਕੈਪਸੂਲ, ਜੇ ਤੁਸੀਂ ਆਰਡਰ ਦੇ ਕੇ ਮੰਗਵਾਉਣੇ ਹੈਗੇ ਤਾਂ ਜਿਸ ਤਰ੍ਹਾਂ ਸ਼ੀਸ਼ੀ ਦੇ ਉੱਤੇ ਲਿਖਿਆ ਹੋਗਾ ਜਿਹੜੀ ਖੁਰਾਕ ਇੱਕ ਜਾਂ 2 ਕੈਪਸੂਲ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚ। ਚਾਹੇ ਫਿਰ ਆਪਣੇ ਐਲੋਵੀਰੇ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ, ਘੀਆ ਦਾ ਜੂਸ ਪੀ ਸਕਦੇ ਹੈਗੇ, ਲੌਕੀ ਦਾ, ਉਹ ਤੁਸੀਂ ਆਪਣੇ ਇਹ ਘਟਾ ਦਿੰਦਾ ਜੀ ਇਸ ਕੋਲੈਸਟਰੋਲ ਨੂੰ। ਫਿਰ ਅਦਰਕ ਲਸਣ ਦੀ ਹਲਦੀ ਪਾ ਕੇ ਇਹਦੀ ਚਟਨੀ ਬਣਾ ਕੇ ਖਾ ਲਿਆ ਕਰੋ। ਫਿਰ ਕਾਲੇ ਛੋਲੇ ਇਹਦੇ ਵਜੋਂ ਬਹੁਤ ਵਧੀਆ ਇਹ ਕੋਲੈਸਟਰੋਲ ਘਟਾਉਂਦੇ ਹੋ। ਕਾਲੇ ਛੋਲੇ ਮੁੱਠੀ 2 ਮੁੱਠੀਆਂ ਤੁਸੀਂ ਆਪਣੇ ਐਂ ਖਾ ਲਏ, ਜਿਹੜੇ ਭੁੰਨੇ ਵੇ ਹੁੰਦੇ ਕਾਲੇ ਛੋਲੇ, ਉਹ ਤੁਸੀਂ ਆਪਣੇ ਖਾ ਲਿਆ ਕਰੋ ਰੋਜ਼। ਇਹ ਕੋਲੈਸਟਰੋਲ ਵਾਸਤੇ ਵਧੀਆ ਚੀਜ਼ ਹੈਗੀ ਹੈ। ਅੱਛਾ, ਜਿਹੜਾ ਆਪਣੇ ਦਵੇਂ ਵਾਸਤੇ ਪੁੱਛਦੇ ਸੀਗੇ ਇਹ, ਉਹ ਆਪਣੇ ਦਵੇਂ ਵਾਲੇ ਵਾਸਤੇ ਤਾਂ ਆਪਣੇ ਸੋਮਲਤਾ ਬੂਟੀ ਜੇ ਤੁਹਾਨੂੰ ਇਹ ਮਿਲਦੀ ਹੈਗੀ ਆਪਣੇ ਚੂਰਨ ਇਹਦਾ, ਇਹਦੀ 1 ਚੁਟਕੀ ਲੈਣੀ ਹੈਗੀ। ਸਾਰੀ ਬਲਗਮ ਸਾਹ ਜਿਹੜਾ ਚੜਿਆ ਹੁੰਦਾ ਉਹ ਆਪਣੇ ਠੀਕ ਹੋ ਜਾਂਦਾ। ਫਿਰ ਦਵੇਂ ਵਾਲਿਆਂ ਵਾਸਤੇ ਤਾਂ ਬੱਕਰੀ ਦਾ ਦੁੱਧ ਵਧੀਆ ਰਹਿੰਦਾ ਜੀ, ਬੱਕਰੀ ਦਾ ਦੁੱਧ ਪੀ ਲਿਆ ਕਰੋ। ਜਾਂ ਨਹੀਂ ਤਾਂ ਫਿਰ ਤੁਹਾਨੂੰ ਇੱਥੇ ਸੀਤਾ ਫਲਾਦੀ ਦਾ ਚੂਰਨ ਜਿਹੜਾ ਮਿਲਦਾ ਹੈਗਾ, ਉਹਦੇ ਵਿੱਚ ਲੈ ਕੇ ਤੁਸੀਂ ਉਹ 5 ਚਮਚੇ ਤੁਸੀਂ ਆਪਣੇ ਸੀਤਾ ਫਲਾਦੀ ਚੂਰਨ ਦੇ ਪਾ ਲਓ 1 ਕੌਲੀ ਜਾਂ ਕੱਚ ਦੀ ਸ਼ੀਸ਼ੀ 'ਚ, ਅਤੇ ਉਹਦੇ ਵਿੱਚ ਤੁਸੀਂ 5 ਚਮਚੇ ਬਦਾਮ ਰੋਗਨ ਤੁਸੀਂ ਅੰਦਾਜ਼ੇ ਨਾਲ ਪਾ ਲੈਣਾ, ਇੰਨਾ ਕੁ ਵੀ ਗਿੱਲੀ ਜੀ ਹੋ ਜਾਵੇ ਉਹ ਚੰਗੀ ਤਰ੍ਹਾਂ। ਜਿਹੜਾ ਸੀਤਾ ਫਲਾਦੀ ਦਾ ਚੂਰਨ ਹੋਊਗਾ ਉਹਨਾਂ ਕੁ ਬਦਾਮ ਰੋਗਨ ਪਾਉਣਾ ਹੈਗਾ ਜਿਵੇਂ ਗਿੱਲੀ ਜੀ ਹੋ ਜਾਵੇ। ਫਿਰ ਜੇ ਗਿੱਲੀ ਹੋ ਗਈ ਉਹਦੇ ਵਿੱਚ ਫਿਰ ਸ਼ਹਿਦ ਪਾਉਣਾ, ਜਿਸ ਤਰ੍ਹਾਂ ਜਾਮ ਜਿਹਾ ਬਣ ਜਾਵੇ, ਜਾਮ ਜਿਹਾ ਸਾਰਾ ਬਣ ਜੂਗਾ ਇਹਨਾਂ ਚੀਜ਼ਾਂ ਦਾ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, ਜੇ ਜ਼ਿਆਦਾ ਤਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਵੀ ਲੈ ਸਕਦੇ ਹੈਗੇ। ਇਹਦੇ ਉੱਤੇ ਵਿੱਚੋਂ ਫਿਰ ਦਵੇਂ ਵਾਲੇ ਜਿਹੜਾ ਫਰਿੱਜ ਦਾ ਪਾਣੀ ਨਾ ਯੂਜ਼ ਕਰੇ, ਕੋਲਡ ਚੀਜ਼ਾਂ ਬੰਦ ਕਰਕੇ ਆਪਣੇ ਕੋਸੇ ਪਾਣੀ ਦਾ ਧਿਆਨ ਰੱਖੇ ਥੋੜ੍ਹਾ ਜਿਹਾ। ਫਿਰ ਮਲੱਠੀ ਲੈ ਕੇ, ਮਲੱਠੀ ਅਤੇ ਸੁੱਕੇ ਔਲੇ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਸੁੰਡ, ਕਾਲੀ ਮਿਰਚਾਂ ਅਤੇ ਮਗਾਂ ਇਹ ਬਰਾਬਰ ਆਪਣੇ ਲੈ ਕੇ ਚੀਜ਼ਾਂ 1 ਚਮਚਾ ਇਹਦਾ ਲੈ ਲਿਆ, 1 ਚਮਚਾ ਸ਼ਹਿਦ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਦਮੇ ਵਾਸਤੇ। ਅਤੇ ਮਲੱਠੀ ਦਾ ਕਾੜਾ ਮਲੱਠੀ ਦੀ ਚਾਹ ਬਣਾ ਕੇ ਪੀ ਸਕਦੇ ਹੈਗੇ, ਵਿੱਚ 2-3 ਛੋਟੀਆਂ ਇਲਾਇਚੀਆਂ ਪਾ ਲਈਆਂ। ਜਾਂ ਫਿਰ ਆਪਣੇ ਇਹਦੇ ਪਿਆਜ਼ ਨੂੰ ਸੁੰਘਣੇ ਨਾਲ ਵੀ ਹੁੰਦਾ ਜੀ, ਤੁਸੀਂ ਪਿਆਜ਼ ਦਾ ਕੱਟ ਕੇ ਜਾਂ ਪਿਆਜ਼ ਨੂੰ ਸੁੰਘੀ ਚੱਲੋ, ਉਹ ਵੀ ਆਪਣੇ ਦਮੇ ਨੂੰ ਠੀਕ ਕਰ ਦਿੰਦਾ ਜੀ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚ ਤ੍ਰਿਫਲਾ ਚੂਰਨ ਅਤੇ ਮਗਾਂ ਇਹ ਬਰਾਬਰ ਲੈ ਕੇ ਅੱਧਾ ਚਮਚਾ ਇਹਦਾ ਅਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਸਵੇਰ ਸਾਂਝ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਲਸੀ ਦੇ ਪੱਤਿਆਂ ਦੀ ਆਪਣੇ ਚਟਨੀ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਿੱਚ ਫਿਰ ਦਮੇ ਵਾਸਤੇ। ਜਾਂ ਫਿਰ ਤੁਸੀਂ ਐਂ ਕਰੋ 250 ਗ੍ਰਾਮ ਲੈਣਾ ਹੈਗਾ ਪਿਆਜ਼ ਦਾ ਰਸ, 250 ਗ੍ਰਾਮ ਲੈਣਾ ਹੈਗਾ ਸ਼ਹਿਦ ਅਤੇ 50 ਗ੍ਰਾਮ ਲੈਣਾ ਹੈਗਾ ਵਿੱਚ ਮਿੱਠਾ ਸੋਡਾ ਜੀ। ਹਾਂਜੀ, ਇਹ ਮਿਕਸ ਕਰਕੇ 1 ਕੰਚ ਦੇ ਭਾਂਡੇ ਵਾਂ ਤੁਸੀਂ ਉਹਨੇ ਰੱਖ ਲਓ, ਐਨ ਚੰਗੀ ਤਰ੍ਹਾਂ ਫੈਂਟ ਕੇ ਜਾਮ ਜਾਂ ਬਣ ਜੂਗਾ ਇਹਦੇ ਨਾਲ। ਉਹ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਦਮੇ ਵਾਸਤੇ। ਜਾਂ ਨਹੀਂ ਤਾਂ ਫਿਰ ਕੇਲੇ ਦੇ ਵਿੱਚੋਂ 1 ਕੇਲਾ ਤੁਸੀਂ ਆਪਣੇ ਕੱਟ ਕੇ ਉਹਦੇ ਵਿੱਚੋਂ ਕਾਲੀ ਮਿਰਚ ਪਾ ਕੇ ਉਹ ਰਾਤ ਨੂੰ ਰੱਖ ਦਿਆ, ਸਵੇਰ ਨੂੰ ਉੱਠ ਕੇ ਉਹਨੇ ਕੇਲਾ ਖਾ ਲਿਆ, ਥੋੜ੍ਹਾ ਜਿਹਾ ਫਰਾਈ ਪੈਨ ਵਾਂ ਭੁੰਨ ਲਿਆ ਥੋੜ੍ਹਾ ਜਿਹਾ ਉਹ ਕੇਲੇ ਨੂੰ, ਉਹ ਵੀ ਆਪਣੇ ਦਮੇ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜਾ ਕਹਿੰਦੇ ਸੀ ਕਿ ਨੱਕ ਦੇ ਵਿੱਚ ਪਾਣੀ ਆਉਂਦਾ ਹੈਗਾ ਤਾਂ ਉਹਨੇ ਲੌਂਗ ਲੈ ਕੇ ਆਪਣੇ ਤਵੇ 'ਤੇ ਰੱਖ ਦਿਓ, ਐਨ ਅੱਗ ਛੱਡ ਕੇ ਪੂਰੀ, ਅਤੇ ਉਹਨੇ 20-25 ਮਿੰਟ ਬਾਅਦ ਉਹਨਾਂ ਦੀ ਐਨ ਸੁਆਹ ਬਣ ਜਾਂਦੀ ਜਮਾਂ 'ਤੇ ਲੌਂਗਾਂ ਦੀ। ਧੂੰਆਂ ਤਾਂ ਹੋਊਗਾ ਪਰ ਆਪਣੇ ਘਰ 'ਚ, ਪਰ ਆਪਣੇ ਉਹਦੀ ਸੁਆਹ ਜੀ ਜਿਹੜੀ ਹੁੰਦੀ ਹੈ ਉਹ ਥੋੜ੍ਹੀ ਜਿਹੀ ਆਪਣੇ ਸੁਆਹ ਤੁਸੀਂ 2 ਚੌਲਾਂ ਦੇ ਦਾਣੇ ਜਿੰਨੀ ਉਹ ਆਪਣੇ ਲੈ ਲਿਆ ਕਰੋ, ਉਹਦੇ ਨਾਲ ਉਹਦੇ ਨੱਕ ਮਾਰੇ ਜਿਹੜਾ ਪਾਣੀ ਨਿਕਲਣਾ ਹਟ ਜੂਗਾ ਜੀ। ਅਤੇ ਐਲਰਜੀ ਵਾਸਤੇ ਹੋਰ ਹੈਗੀ 1 ਚੀਜ਼ ਜਿਹਨੂੰ ਕਹਿੰਦੇ ਸੀ ਐਲਰਜੀ ਹੈਗੀ, ਉਹ ਆਪਣੇ ਲੈਣਾ ਹੈਗਾ ਤੁਸੀਂ ਆਪਣੇ 10 ਗ੍ਰਾਮ ਲੈਣੀ ਹੈਗੀ ਦਾਲਚੀਨੀ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਛੋਟੀ ਇਲਾਇਚੀ ਦਾ ਪਾਊਡਰ ਲੈਣਾ ਹੈਗਾ 20 ਗ੍ਰਾਮ ਅਤੇ ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਆਪਣੇ ਰੱਖ ਲਓ, ਅਤੇ ਥੋੜ੍ਹਾ ਜਿਹਾ ਵਿੱਚ ਜੇ ਤੁਸੀਂ ਲੌਂਗ ਪਾਉਣੇ ਹੈ ਤਾਂ ਲੌਂਗ ਵੀ ਆਪਣੇ ਪਾ ਸਕਦੇ ਹੈਗੇ ਆਪਣੇ 10 ਕੁ ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਆਪਣੇ ਰੱਖ ਲਓ, ਅਤੇ ਇਹਦੇ ਆਪਣੇ ਅੱਧਾ ਚਮਚਾ 1 ਚਮਚਾ ਵੀ ਲੈ ਸਕਦੇ ਇਹਦਾ ਕਿਹੜਾ ਕੋਈ ਵਿਗਾੜ ਹੈ। 1 ਚਮਚਾ ਹੈ ਅਤੇ 1 ਚਮਚਾ ਵਿੱਚੋਂ ਸ਼ਹਿਦ ਜਾਂ ਮਿਕਸ ਕਰਕੇ ਇਹ ਖਾ ਲਿਆ ਕਰੋ, ਇਹ ਵੀ ਐਲਰਜੀ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਹੱਥ ਪੈਰ ਨਮ ਹੁੰਦੇ ਹੈਗੇ, ਸਰਕੂਲੇਸ਼ਨ ਨਹੀਂ ਹੁੰਦੀ, ਉਹਦੇ ਵਿੱਚੋਂ 1 ਸੁੰਡ ਹੁੰਦੀ ਹੈ ਜੀ, 1 ਅਗਰ, 1 ਦਵਾਈ ਦਾ ਨਾਂ, 1 ਅਗਰ ਹੈ ਦਵਾਈ ਦਾ ਨਾਂ, ਅਤੇ ਸੁੰਡ ਇਹ ਬਰਾਬਰ ਲੈ ਕੇ ਇਹਦੇ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਤੁਸੀਂ ਆਪਣੇ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਆਪਣੇ ਤੁਸੀਂ 1 ਕੱਪ ਆਪਣੇ ਸਰੋਂ ਦਾ ਤੇਲ ਲੈ ਲੈਣਾ ਹੈਗਾ, 1 ਗੱਠਾ ਵਿੱਚੋਂ ਸਾਬਤਾ ਲਸਣ ਦਾ ਪਾ ਦੇਣਾ ਹੈਗਾ ਤੋੜ ਕੇ, ਛਿੱਲਣੇ ਦੀ ਲੋੜ ਨਹੀਂ, ਐਂ ਪਾ ਦਿਓ ਭਾਵੇਂ। 1 ਚਮਚਾ ਤੁਸੀਂ ਅਜਵਾਇਣ ਦਾ ਪਾ ਦੇਣਾ ਹੈਗਾ, 2-4 ਆਪਣੇ ਲੌਂਗ ਸਿੱਟ ਦੇਣੇ ਹੈਗੇ ਵਿੱਚੋਂ। ਇਹਨਾਂ ਨੂੰ ਹੀਟ ਅਪ ਕਰਨਾ ਹੈਗਾ, ਅਤੇ ਜਦੋਂ ਲਸਣ ਤੈਰ ਕੇ ਉੱਪਰ ਆ ਜਾਵੇ
ਤਾਂ ਸਮਝ ਲਓ ਤੁਹਾਡਾ ਤੇਲ ਤਿਆਰ ਹੈਗਾ। ਇਹਨੂੰ ਪੁਣ ਕੇ ਤੁਸੀਂ ਉਹਦੀ ਮਾਲਿਸ਼ ਕਰੋ ਐਨ ਜਿੰਨੀ ਮਰਜ਼ੀ ਆਪਣੇ ਸਾਰਾ ਸਰਕੂਲੇਸ਼ਨ ਬੰਦ ਹੋ ਗਈ ਐਨ ਪੱਕੀ ਗਰੰਟੀ ਹੈ ਜੀ ਠੀਕ ਹੋ ਜਾਂਦਾ। ਇੱਥੇ ਆਪਣੇ ਮੈਂ ਆਪ ਵਰਤਿਆ ਜੀ ਆਪਣੇ ਗੋਰੇ ਦੇ ਇੱਕ ਦੇ ਉਹ ਆਪਣੇ ਉਹਦੀ ਲੱਤਾਂ ਤੇ ਤੁਸੀਂ ਉਹਨੇ ਮੁੱਕਾ ਹੀ ਮਾਰੋ ਉਹਨੂੰ ਪਤਾ ਨਹੀਂ ਸੀ ਲੱਗਦਾ ਮੇਰੀ ਲੱਤ ਤੇ ਕਿਸੇ ਨੇ ਮੁੱਕਾ ਮਾਰਿਆ। ਜਦੋਂ ਮੈਂ ਇਹ ਤੇਲ ਦੀ ਉਹਦੇ ਮਾਲਿਸ਼ ਕਰਦਾ ਰਿਹਾ ਤੇ ਸ਼ਾਮ ਨੂੰ ਸਵੇਰ ਨੂੰ ਇਹਦੇ ਤੇਲ ਦੀ ਮਾਲਿਸ਼ ਕਰਦਾ ਸੀ ਜਿਹੜਾ ਤੁਹਾਨੂੰ ਦੱਸਿਆ ਤੇ ਸ਼ਾਮ ਨੂੰ ਮੈਂ ਕਰਦਾ ਸੀਗਾ ਖੋਪੇ ਦੇ ਤੇਲ ਦੀ ਮਾਲਿਸ਼ ਨਾਰੀਅਲ ਦੇ ਤੇਲ ਦੀ ਮਾਲਿਸ਼। ਉਹ 6 ਹਫ਼ਤਿਆਂ ਬਾਅਦ ਗੋਰੇ ਤੋਂ ਐਂ ਜੇ ਤੁਸੀਂ ਉਂਗਲੀ ਵੀ ਮਾੜੀ ਫੇਰੋ ਨਾ ਉਹਨੂੰ ਪਤਾ ਲੱਗ ਜਾਂਦਾ ਜੀ ਮੇਰੇ ਉਂਗਲੀ ਫੇਰੀ ਹੈ ਕਿੱਥੇ ਮੁੱਕਾ ਮਾਰੇ ਤੇ ਨਹੀਂ ਪਤਾ ਲੱਗਦਾ ਐਨੀ ਉਹਦੀ ਸਰਕੂਲੇਸ਼ਨ ਠੀਕ ਕਰ ਦਿੰਦਾ ਜੀ ਇਹ। ਜਾਂ ਫਿਰ ਤੁਸੀਂ ਉਹਨੇ ਇਸ ਤਰ੍ਹਾਂ ਦੱਸਦੇ ਹੁੰਦੇ ਹੈਗੇ ਜਿਹੜਾ ਆਰਟਰੀਜ਼ ਵਾਸਤੇ ਨਿੰਬੂ ਤੇ ਅਦਰਕ ਤੇ ਲਸਣ ਤੇ ਉਹਦਾ ਰਸ ਕੱਢ ਕੇ ਜਿਹੜਾ ਬਣਾਉਂਦੇ ਹੁੰਦੇ ਉਹ 2 ਚਮਚੇ ਉਹੀ ਪੀਣ ਲਾ ਜਾਓ ਸ਼ਹਿਦ ਪਾ ਕੇ ਤੇ ਆਪਣੇ ਸਿਰਕਾ ਪਾ ਕੇ ਉਹ ਹੀ ਪੀਣ ਲਾ ਦਿਓ 2 ਚਮਚੇ ਉਹਦੇ ਨਾਲ ਵੀ ਸਰਕੂਲੇਸ਼ਨ ਠੀਕ ਹੋ ਜਾਂਦੀ ਨਾਲ। ਫਿਰ ਤਿਲਾਂ ਦੇ ਤੇਲ ਦੇ ਵਿੱਚ ਲੂਣ ਪਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਅਦਰਕ ਦੇ ਰਸ ਦੇ ਵਿੱਚ ਇੱਕ ਚੁਟਕੀ ਤੁਸੀਂ ਨਟਮੈਗ ਪਾ ਕੇ ਇੱਕ ਚੁਟਕੀ ਲੌਂਗ ਪਾ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਮੇਥੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਇੱਕ ਮੇਥੇ ਰਾਤ ਨੂੰ ਭਿਓ ਕੇ ਰੱਖ ਦਿਓ 1 ਚਮਚਾ ਪਾਣੀ ਸਵੇਰ ਨੂੰ ਉਬਾਲ ਕੇ ਉਹਦਾ ਪੀਓ ਚਾਹ ਜੀ ਪੀਓ ਉਹਦੇ ਨਾਲ ਸਰਕੂਲੇਸ਼ਨ ਠੀਕ ਹੋ ਜਾਂਦੀ ਹੈਗੀ। ਫਿਰ 2 ਛੁਹਾਰੇ ਤੁਸੀਂ ਆਪਣੇ ਖਾ ਸਕਦੇ ਹੈਗੇ ਰੋਜ਼। ਫਿਰ ਸ਼ਹਿਦ ਲੈ ਲਓ 200 ਗ੍ਰਾਮ ਅੱਕਰ ਕਰਾ ਇਹ ਮਿਲ ਜਾਂਦਾ ਜੀ ਸਟੋਰਾਂ 'ਚ ਅੱਕਰ ਕਰਾ 25 ਗ੍ਰਾਮ ਇਹਦਾ ਮਿਕਸ ਜਿਹਾ ਕਰਕੇ ਇਹ ਜਾਮ ਬਣ ਜੂਗਾ ਸਾਰਾ 1 ਚਮਚਾ ਤੁਸੀਂ ਰੋਜ਼ ਖਾਓ ਇਹਦੀ ਵੀ ਆਪਣੇ ਸਰਕੂਲੇਸ਼ਨ ਠੀਕ ਹੋ ਜਾਂਦੀ ਹੈਗੀ ਜੀ। ਸਮਾਂ ਵੀ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ ਫਿਰ ਅਗਲੇ ਹਫ਼ਤੇ ਸਹੀ ਜੀ ਹੁਣ ਤਾਂ ਫਿਰ ਜਿਹੜੇ ਰਹਿ ਗਏ। ਹਾਂਜੀ ਥੈਂਕ ਯੂ ਜੀ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ। ਜੇ ਸਰਾਇਸਿਸ ਵਾਲੇ ਪੁੱਛਦੇ ਤੇ ਅਗਲੇ ਹਫ਼ਤੇ ਦੱਸ ਦੂੰਗਾ ਜੀ ਉਹਨਾਂ ਦਾ ਨੰਬਰ ਸੀਗਾ ਹੁਣ। ਠੀਕ ਹੈ ਅਗਲੇ ਹਫ਼ਤੇ ਸੁਣ ਲਿਓ ਪ੍ਰੋਗਰਾਮ। ਠੀਕ ਹੈ ਜੀ ਥੈਂਕ ਯੂ ਮਿਹਰਬਾਨੀ ਜੀ ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ